ਸਾਡਾ ਆਪਸ ਵਿੱਚ ਦੀ ਸਿੱਖਾਂ ਨਾਲ ਕੋਈ ਨਤਾਜ ਕਿਸੇ ਕਿਸਮ ਦੀ ਮੁਖਾਲਫਤ ਸਰਦਾਰ ਸੀ। ਦੋ ਦੇ ਬੇਟੇ ਸਨ। ਵੱਡੇ ਦਾ ਨਾਮ ਪ੍ਰੀਤਮ ਸਿੰਘ ਸੀ, ਛੋਟੇ ਦਾ ਨਾਮ ਗਰਮੇਜ ਸਿੰਘ ਸੀ। ਸ਼ਰਾਰਤ ਕੀਤੀ ਅੰਗਰੇਜ਼ਾਂ ਦਾ 100 ਸਾਲ ਹੋ ਗਿਆ ਸੀ, ਉਹਨਾਂ ਪਾਤਸ਼ਾਹੀ ਛੱਡ ਕੇ ਜਾਣੀ ਸੀ। ਉਹਨਾਂ ਨੇ ਆਖਿਆ ਵੀ ਇਹ ਹੁਣ ਆਪੋ ਜੀ ਆਰਾਮ ਨਾਲ ਨਾ ਬਹਿ ਜਾਣ। ਹੋਰ ਕਿਸੇ ਸਰਦਾਰ ਦਾ ਪਿੰਡ 'ਚ ਨਾਂ ਯਾਦ ਆ ਕਿਸੇ ਵੀਰ ਦਾ? ਸਰਦਾਰ ਦਾ ਮੇਲਾ ਸਿੰਘ ਸੀ, ਨੰਬਰਦਾਰ ਸੀ। ਮੇਲਾ ਸਿੰਘ ਲੰਬੜਦਾਰ। ਆਹ ਤੇ ਲੰਬੜਦਾਰ ਤੇ ਪੜ੍ਹੇ ਜਾਣੇ ਜੀ ਪੱਕੇ। ਕੀ ਦੱਸਾਂ ਮੈਂ ਵੰਡ ਦੀ ਗੱਲ, ਕੀ ਦੱਸਾਂ ਮੈਂ ਵੰਡ ਦੀ ਗੱਲ, ਲੱਥੀ ਬਸ ਪੰਜਾਬ ਦੀ ਖੱਲ। ਵੰਡ ਨੇ ਪਾਏ ਇੰਜ ਸਿਆਪੇ, ਵਿਛੜੇ ਸਹੁਰੇ ਉਜੜੇ ਮਾਪੇ। ਇਸੇ ਵੰਡ ਦੀ ਇੱਕ ਕਹਾਣੀ ਨੂੰ ਲੈ ਕੇ ਅੱਜ ਤੁਹਾਡੀ ਸੇਵਾ 'ਚ ਹਾਜ਼ਰ ਹੈ ਤੁਹਾਡਾ ਵੀਰ ਇਜਾਜ਼ ਪਾਰਸ। ਔਰ ਸਭ ਪੰਜਾਬੀ ਲਹਿਰ ਦੇ ਦੇਖਣ ਵਾਲੇ ਦਰਸ਼ਕ ਵੀਰਾਂ ਨੂੰ ਅਸਲਾਮ ਅਲੈਕਮ ਔਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਅੱਜ ਮਾਝੇ ਦਾ ਇੱਕ ਉਹ ਬਾਂਗਾ ਸ਼ਹਿਰ ਜਿਹਦਾ ਨਾਂ ਹੈ ਪੰਜਾਬ ਦੇ ਹਵਾਲੇ ਨਾਲ ਅੰਮ੍ਰਿਤਸਰ, ਜਿਹਨੂੰ ਅੰਮ੍ਰਿਤਸਰ ਦੇ ਵੱਸਣ ਵਾਲੇ ਅੰਬਰਸਰ ਕਹਿੰਦੇ ਹੈ। ਉੱਥੋਂ ਦਾ ਇੱਕ ਸਾਡੇ ਪਿਛਲੀ ਪੀੜ੍ਹੀ ਦੇ ਇਹ ਸਾਡੇ ਬਜ਼ੁਰਗ ਸਾਡੇ ਨਾਲ ਹੈ ਅਤੇ ਆਪਾਂ ਉਹਨਾਂ ਨਾਲ ਜੁੜਦੇ ਹਾਂ ਅਤੇ ਗੱਲਬਾਤ ਕਰਦੇ ਹਾਂ ਜੀ। ਅਸਲਾਮ ਅਲੈਕਮ ਬਾਬਾ ਜੀ। ਵਾਲੇਕੁਮ ਸਲਾਮ ਬਾਬਾ ਜੀ, ਕੀ ਹਾਲ ਜੇ? ਠੀਕ ਜੇ? ਠੀਕ ਠਾਕ ਹੈ ਜੀ। ਤੁਹਾਡਾ ਨਾਮ ਕੀ ਹੈ? ਮੁਖਤਾਰ ਅਲੀ। ਮੁਖਤਾਰ ਅਲੀ। ਮੁਖਤਾਰ ਅਲੀ। ਪਾਕਿਸਤਾਨ ਬਣਨ ਤੋਂ ਪਹਿਲੇ ਤੁਸੀਂ ਚੜ੍ਹਦੇ ਪੰਜਾਬ ਦੇ ਵਿੱਚ ਕਿਹੜੇ ਸ਼ਹਿਰ ਦੇ ਨਾਲ ਤੁਹਾਡਾ ਤਲਕ ਸੀ? ਜੰਡਿਆਲਾ ਗੁਰੂ ਦਾ। ਜੰਡਿਆਲਾ ਗੁਰੂ ਦਾ। ਇਹ ਅੰਮ੍ਰਿਤਸਰ ਦੇ ਵਿੱਚ ਸੀ? ਨਹੀਂ, ਅੰਮ੍ਰਿਤਸਰ ਤੋਂ ਜਲੰਧਰ ਨੂੰ ਸੜਕ ਜਾਂਦੀ ਸੀ ਨਾ, ਅਤੇ ਅੰਮ੍ਰਿਤਸਰ ਤੋਂ 6ਵੇਂ ਮੀਲ 'ਤੇ ਸਾਡਾ ਪਿੰਡ ਸੀ। 6ਵੇਂ ਮੀਲ 'ਤੇ ਜੰਡਿਆਲਾ ਸੀ। ਜੰਡਿਆਲਾ ਸ਼ਹਿਰ ਅੰਮ੍ਰਿਤਸਰ ਤੋਂ 6 ਮੀਲ 'ਤੇ। ਠੀਕ। ਸੜਕ ਦੇ ਉੱਤੇ ਪਿੰਡ ਸੀ ਸਾਡਾ। ਅੱਛਾ। ਵੱਡੀ 'ਤੇ ਅਤੇ ਉੱਥੋਂ ਵੱਡੀ ਤੋਂ ਮੀਲ ਕੁ ਅੱਗੇ ਜੰਡਿਆਲਾ ਗੁਰੂ ਦਾ ਸੀ। ਜੰਡਿਆਲਾ ਗੁਰੂ ਦਾ। ਜੜ੍ਹਾਂ ਵਾਲਾ ਜਿਹੜਾ ਸ਼ਹਿਰ ਸੀ। ਜੜ੍ਹਾਂ ਵਾਲੇ ਜਿਹੜਾ ਸ਼ਹਿਰ ਸੀ? ਹਾਂਜੀ। ਠਠਿਆਰਾਂ ਦਾ ਸ਼ਹਿਰ ਸੀ, ਉੱਥੇ ਬਰਤਨ ਬਣਦੇ ਸੀ। ਅੱਛਾ ਅੱਛਾ। ਅਤੇ ਤੁਹਾਨੂੰ ਯਾਦ ਹੈ ਕਿ ਜਦੋਂ ਪਾਕਿਸਤਾਨ ਬਣਿਆ, ਪਾਕਿਸਤਾਨ ਬਣਨ ਤੋਂ ਪਹਿਲੇ ਆਪਣਾ ਸਿੱਖ ਮੁਸਲਿਮ ਭਾਈਚਾਰਾ ਕਿਵੇਂ ਸੀ? ਸਿੱਖ ਅਤੇ ਮੁਸਲਮਾਨ ਕਿਵੇਂ ਵੱਸਦੇ ਸੀ? ਉਹ ਜਿਸ ਤਰ੍ਹਾਂ ਸਿੱਖ ਅਤੇ ਮੁਸਲਮਾਨ ਅਸੀਂ ਵਸੇ ਹਾਂ ਨਾ, ਹੁਣ ਇੱਥੇ ਸਾਡੇ ਸਕੇ ਭਾਈ ਵੀ ਉੱਦਾਂ ਨਹੀਂ ਵੱਸਦੇ। ਅੱਛਾ, ਯਾਨੀ ਸਿੱਖ ਮੁਸਲਮਾਨ ਇੰਝ ਵੱਸਦੇ ਸੀ ਜਿਵੇਂ ਅੱਜ ਕੱਲ੍ਹ ਸਕੇ ਭਾਈ ਵੀ ਨਹੀਂ ਵੱਸਦੇ। ਸਕੇ ਭਾਈ ਨਹੀਂ ਵੱਸਦੇ। ਰੋਟੀ ਇੱਕ ਦੂਜੇ ਦੀ ਖਾਂਦੇ ਸਾਂ, ਵਿਆਹ ਸ਼ਾਦੀ 'ਤੇ ਜਾਂਦੇ ਸਾਂ, ਨੀਂਦਾ ਭਾਜੀ ਪਾਉਂਦੇ ਸਾਂ। ਸਮਝ ਲੱਗੀ ਗੱਲ ਦੀ? ਅਤੇ ਫਿਰ ਬਚਪਨ ਜਿਹੜਾ ਸੀ, ਬਚਪਨ ਖੇਡਣਾ ਸੀ, ਸਕੂਲੇ ਪੜ੍ਹਨਾ, ਅਤੇ ਅਸੀਂ ਪਾਣੀ ਇੱਕ ਦੂਜੇ ਪੀ ਲੈਂਦੇ ਸਾਂ, ਕੋਈ ਨੀਂਦ ਵਿਚਾਲ ਨਹੀਂ ਸੀ। ਅਤੇ ਘਰੇ ਵੀ ਜਾਣਾ ਅਤੇ ਰੋਟੀ ਇੱਕ ਦੂਜੇ ਖਾ ਆਉਂਦੇ ਸਾਂ। ਇੱਕ ਦੂਜੇ ਦੇ ਕੋਈ ਕੰਮ ਕਰਨ ਜਾਣਾ, ਅਗਲੇ ਰੋਟੀ ਖਵਾਲਣੀ, ਸਾਰਾ ਕੁਝ ਕਰਨਾ। ਤੁਹਾਡੇ ਪਿੰਡ ਵਿੱਚ ਸਿੱਖ ਸਰਦਾਰ ਵੀਰ ਕਿੰਨੇ ਕੁ ਸੀਗੇ? ਸਿੱਖ ਸਰਦਾਰ ਵੀਰ ਕੋਈ 30-40 ਘਰ ਸੀ। 30-40 ਘਰ ਸੀ। ਅਤੇ ਯਾਨੀ ਤੁਸੀਂ ਉਹ ਸਾਂਝੀ ਲੋਹੜੀ ਨਾਲ, ਵਿਸਾਖੀ ਦਾ ਤਾਂ ਸ਼ਬਰਾਤਾਂ ਇਕੱਠੇ ਸੀ ਸਾਰੇ ਤੁਸੀਂ? ਲੋਹੜੀ ਇਕੱਠੇ ਅਸੀਂ ਗੱਲ ਆ ਵੀ ਜਾ ਕੇ ਅਤੇ ਲੋਹੜੀ ਮੰਗਦੇ ਹੁੰਦੇ ਬਚਪਨ, ਜਾ ਕੇ ਲੋਹੜੀ ਮੰਗ ਕੇ ਦਾਣੇ ਲਿਆਉਣੇ, ਗੁੜ ਲਿਆਉਣਾ। ਅੱਛਾ। ਅਤੇ ਬਾਕੀ ਮੁਸਲਮਾਨਾਂ ਦੇ ਘਰ ਸਾਡੇ ਜ਼ਿਆਦਾ ਸੀ। ਅੱਛਾ। ਲੇਕਿਨ ਇਹ ਨਹੀਂ ਸੀ ਅਸਾਂ ਕੀਤਾ ਵੀ ਅਸੀਂ ਜ਼ਿਆਦਾ ਵਾਂ ਅਤੇ ਅਸੀਂ ਇਹਨਾਂ ਨਾਲ ਕੋਈ ਕਰੀਏ। ਨਾ ਉਹ ਸਾਨੂੰ ਕੁਰਬਾਨੀ ਤੋਂ ਡੱਕਦੇ ਸੀ। ਅੱਛਾ। ਨਾ ਅਸੀਂ ਉਹਨਾਂ ਨੂੰ ਕੁਛ ਕਿਹਾ ਸੀ। ਸਹੀ। ਕੁਰਬਾਨੀ ਖੁੱਲ੍ਹੀ ਅਸੀਂ ਦਿੰਦੇ। 300 ਘਰ ਸੀ, 300 ਕੁਰਬਾਨੀ ਹੁੰਦੀ ਸੀ। ਅਤੇ ਲਾਗਲਿਆਂ ਪਿੰਡਾਂ ਨੇ ਵੀ ਆ ਕੇ ਗੋਸ਼ਤ ਖਾਣਾ। ਅੱਛਾ। ਉਹਨਾਂ ਨੇ ਵੀ ਗੋਸ਼ਤ ਕਰਦਿਆਂ ਗੱਲ ਆ ਵੀ ਕੋਈ ਰੌਲਾ ਨਹੀਂ, ਕਿਸੇ ਕਿਸਮ ਦਾ ਸਾਡਾ ਬੁਲਾਰਾ ਹੋਇਆ ਹੀ ਨਹੀਂ। ਤੁਸੀਂ ਮਤਲਬ ਜਦੋਂ ਵਿਸਾਖੀ ਦਾ ਤਿਉਹਾਰ ਆਉਂਦਾ ਆ, ਜਦ ਲੋਹੜੀ ਆਉਂਦੀ ਹੈ, ਤੁਸੀਂ ਉਹਨਾਂ ਨਾਲ ਪੂਰਾ ਜੁੜਦੇ ਸੀ? ਤੁਹਾਡੇ ਨਾਲ ਵੀ ਈਦਾਂ ਅਤੇ ਦੋਵਾਂ ਦੇ ਸ਼ਬਰਾਤ 'ਤੇ ਪੂਰਾ ਪਿਆਰ ਕਰਦੇ? ਪੂਰਾ ਪਿਆਰ ਕਰਦੇ। ਜਦੋਂ ਲੋਹੜੀ ਆਉਣੀ ਨਾ, ਉਹਨਾਂ ਵੇਲੇ ਜੋ ਦੇਣੇ, ਰੋਹ ਲਈ ਜੋ ਵੀ ਅੱਜ ਰਿੰਨਣੀ ਆ, ਸਵੇਰੇ ਖਾਣੀ ਖੀਰ। ਫਿਰ ਗੰਨਿਆਂ ਦੇ ਟੋਟੇ ਕਰਕੇ ਉਹ ਸੁੱਟ ਦੇਣੇ, ਨਿਆਣਿਆਂ ਨੂੰ ਲੈ ਜਾਓ ਬਈ, ਅਤੇ ਖੀਰ ਪਕਾ ਕੇ ਸਵੇਰ ਨੂੰ ਖਾਣੀ ਆ। ਲੋਹੜੀ ਅਸੀਂ ਜਾ ਕੇ ਸਾਨੂੰ ਦਿਓ ਲੋਹੜੀ ਤੁਹਾਡੀ ਜਿਵੇਂ ਜੋੜੀ ਬੱਚੇ, ਅਸੀਂ ਇਸ ਤਰ੍ਹਾਂ ਗਾਉਣਾ ਅਤੇ ਉਹਨਾਂ ਸਾਨੂੰ ਦਾਣੇ ਦੇ ਦੇਣੇ, ਗੁੜ ਦੇ ਦੇਣਾ, ਲਓ ਬਤਲਾਓ, ਆਓ ਆਓ। ਤੁਹਾਨੂੰ ਆਪਣੇ ਪਿੰਡ ਦਾ ਨਕਸ਼ਾ ਕਿੰਨਾ ਕੁ ਯਾਦ ਹੈ?
ਨਕਸ਼ਾ ਮੈਨੂੰ ਬਿਲਕੁਲ ਸਾਰਾ ਯਾਦ ਹੈ। ਮੈਨੂੰ ਵੀ ਦੱਸੋ। ਜਿਹੜਾ ਸੀ ਨਾ ਆਪਣਾ ਅੰਮ੍ਰਿਤਸਰੋਂ ਸੜਕ ਜਾਂਦੀ ਸਿੱਧੀ ਜਲੰਧਰ ਨੂੰ, ਅੰਮ੍ਰਿਤਸਰ ਵੱਲੋਂ ਜਾਈਏ ਤਾਂ ਖੱਬੇ ਪਾਸੇ ਸਾਡਾ ਪਿੰਡ, ਜਾਣੀ ਥੋੜ੍ਹਾ ਜਿਹਾ ਸੜਕ ਤੋਂ ਹਟਵਾ ਸੀ, ਫਰਲਾਂਗ 2 ਫਰਲਾਂਗਾਂ ਜ਼ਿਆਦਾ ਨਹੀਂ ਸੀ, ਅਤੇ ਅੱਛਾ ਪਿੰਡ ਬਣਿਆ ਸੀ। ਪਹਿਲਾਂ ਸਾਡੇ ਨਾਲ ਲੱਗਣ ਨਹੀਂ ਸੀ ਦਿੰਦੇ ਜ਼ਮੀਨ, ਸਾਨੂੰ ਆਂਦੇ ਵੀ ਕੰਮੀ ਲੋਕ ਜਿਹੜੇ ਨੇ ਇਹ ਅੰਗਰੇਜ਼ ਸਾਨੂੰ ਰਜਿਸਟਰੀ ਨਹੀਂ ਕਰਨ ਦਿੰਦੇ। ਅੱਛਾ। ਉਹ ਫਿਰ ਇੱਕ ਸਾਡਾ ਬਾਬਾ ਸੀ, ਉਹ ਇੱਕ ਡਿਪਟੀ ਦਾ ਨੌਕਰ ਹੋ ਗਿਆ, ਜਲਾਇਆ ਸੀ ਅੱਖਾਂ ਤੋਂ ਨਬੀਨਾ, ਉਹਦੇ ਦਰਵਾਜ਼ੇ ਦਾ ਨੌਕਰ ਹੋ ਗਿਆ। ਉਹ ਫਿਰ ਉਹਨੇ ਐਸੀ ਉਹਦੀ ਨੌਕਰੀ ਕੀਤੀ ਕਿ ਉਹਨੇ ਫਿਰ ਸਾਨੂੰ ਸਾਰੇ ਪਿੰਡ ਨੂੰ ਮਾਲਕ ਬਣਾ ਦਿੱਤਾ। ਤੁਹਾਡੇ ਪਿੰਡ ਦੇ ਕੁਝ ਸਰਦਾਰ ਵੀਰ ਤੁਹਾਨੂੰ ਯਾਦ ਹੈ? ਕਿਸੇ ਦਾ ਨਾਂ ਯਾਦ ਜੇ? ਯਾਦ ਬਿਲਕੁਲ। ਸੰਤਾ ਸਿੰਘ ਸਰਦਾਰ ਸੀ, ਬਹੁਤ ਅੱਛਾ। ਸੰਤਾ ਸਿੰਘ ਸਰਦਾਰ ਬਹੁਤ ਸੰਤਾ ਚੰਗਾ। ਸਿੰਘ ਸਰਦਾਰ ਸੀ। 2 ਦੇ ਬੇਟੇ ਸਨ। ਵੱਡੇ ਦਾ ਨਾਮ ਪ੍ਰੀਤਮ ਸਿੰਘ ਸੀ, ਛੋਟੇ ਦਾ ਨਾਮ ਗਰਮੇਲ ਸਿੰਘ ਸੀ। ਗਰਮੇਲ ਸਿੰਘ। ਹਾਂਜੀ। ਉਹ ਜਿਹੜਾ ਵੱਡਾ ਬੇਟਾ ਸੀ ਨਾ, ਉਹਨੂੰ ਮੇਰੀ ਫੁੱਫੀ ਨੇ ਵਿਆਹਿਆ ਸੀ। ਅੱਛਾ। ਫੁੱਫੀ ਮੇਰੀ ਪਰਾਂ ਸੀ ਮਾਝੇ ਜਰਾ ਕੋ ਪਿੰਡ ਉਹਨਾਂ ਦਾ ਬੁੱਟਰ ਸੀ। ਅੱਛਾ। ਉਹ ਫਿਰ ਉੱਥੋਂ ਰਿਸ਼ਤਾ ਲਿਆਈ, ਅਤੇ ਉਹ ਫਿਰ ਅਸੀਂ ਨਾਲ ਜੰਝਣਾ ਗਏ। ਅੱਛਾ। ਉਹ ਬੱਚੀ ਨੂੰ ਵਿਆਹ ਕੇ ਲਿਆਂਦਾ, ਘਰੋਂ ਦੇ ਰੋਟੀਆਂ ਖਾਧੇ। ਹੁਣ ਤੱਕ ਉਹ ਬੜਾ ਮੇਲ ਗੇ ਰੱਖਦੇ ਸੀ ਵੀ ਇਹ ਬਈ ਇਹਨਾਂ ਦੀ ਧੀ ਆ। ਸੰਤਾ ਸਿੰਘ ਦੇ ਪੁੱਤ ਸੀ। ਪੁੱਤ ਸੀ ਪ੍ਰੀਤਮ ਸਿੰਘ ਤੇ ਗੁਰਮੇਲ ਸਿੰਘ। ਪ੍ਰੀਤਮ ਸਿੰਘ ਤੇ ਗੁਰਮੇਲ ਸਿੰਘ। ਪਿੰਡ ਕਿਹੜਾ ਸੀ ਜੀ? ਪਿੰਡ ਮਰਵਾਨਪੁਰਾ। ਮਰਵਾਨਪੁਰਾ ਪਿੰਡ ਹੈ। ਔਰ ਪ੍ਰੀਤਮ ਸਿੰਘ ਔਰ ਗੁਰਮੇਲ ਸਿੰਘ 2 ਭਰਾ, ਸੰਤਾ ਸਿੰਘ ਦੇ ਪੁੱਤ। ਸੰਤਾ ਸਿੰਘ ਦੇ ਪੁੱਤ। ਪ੍ਰੀਤਮ ਸਿੰਘ ਵੱਡਾ ਸੀ, ਉਹਦੀ ਸ਼ਾਦੀ ਕੀਤੀ ਸੀ ਬੁੱਟਰਾਂ ਵਿੱਚ। ਪਿੰਡ ਦਾ ਨਾਮ ਬੁੱਟਰ ਸੀ, ਤੇ ਫੁੱਫੀ ਮੇਰੀ ਵੱਡੀ ਉੱਥੇ ਸੀ, ਉਹ ਫਿਰ ਰਿਸ਼ਤਾ ਲਿਆਈ ਸੀ। ਅੱਛਾ। ਤੇ ਉਹਨਾਂ ਨਾਲ ਬੜਾ ਜੋੜ ਮੇਲ ਸੀ। ਅੱਛਾ। ਹਰਬੰਸ ਕੌਰ ਉਹ ਕੁੜੀ ਦਾ ਨਾਂ ਸੀ ਜਿਹਦਾ ਸ਼ਾਦੀ ਕੀਤੀ ਸੀ। ਅੱਛਾ। ਹਰਬੰਸ ਕੌਰ ਸੀ ਉਹਦਾ ਨਾਂ। ਹਾਂਜੀ। ਤੇ ਬਾਕੀ ਸਾਰਿਆਂ ਨਾਲ ਅੱਛਾ ਸੀ ਸਲੂਕ ਕਰਦੇ, ਕਦੇ ਕਿਸੇ ਨਾਲ ਸਾਡਾ ਬੁਲਾਰਾ ਹੋਇਆ ਨਹੀਂ ਸੀ। ਕਿਉਂ ਜਿਹੜੀ ਸ਼ੈ ਉਹ ਕੰਮ ਕਰਦੇ ਸੀ, ਕੰਮ ਕਰਦੇ ਹਾਂ ਥੋੜ੍ਹਾ, ਉੱਥੇ ਜਿਹੜਾ ਕੰਮ ਕਰਦੇ ਉਹ ਸ਼ੈ ਸਾਨੂੰ ਵਾਧੂ ਦਿੰਦੇ ਸੀ, ਥੋੜ੍ਹੀ ਨਹੀਂ ਦਿੰਦੀ। ਅਤੇ ਕੰਮ ਕਰਨਾ ਤੇ ਘਰੀ ਜਾ ਕੇ ਕਰਦੇ ਸਨ, ਜਿੱਦਾਂ ਇੱਥੇ ਵੀ ਅਸੀਂ ਘਰੀ ਜਾ ਕਰ ਲੈਂਦੇ, ਉੱਥੇ ਵੀ ਸਾਡਾ ਸੀ ਵੀ ਘਰੀ ਜਾ ਕੰਮ ਕਰ ਆਉਣਾ, ਕੋਈ ਗੱਲ ਨਹੀਂ ਸੀ। ਅੱਛਾ। ਹੁਣ ਇਹ ਦੱਸੋ ਕਿ ਤੁਹਾਨੂੰ ਕਿੰਨਾ ਕੁ ਯਾਦ ਆਉਂਦਾ ਆ? ਤੁਹਾਨੂੰ ਅਗਰ ਮੈਂ ਹੁਣ ਉੱਥੇ ਲੈ ਜਾਵਾਂ ਤੁਹਾਨੂੰ, ਤਾਂ ਤੁਸੀਂ ਉਹ ਪਛਾਣ ਲਓਗੇ ਜਗ੍ਹਾ ਤੇ ਆਪਣਾ? ਹਰ ਚੀਜ਼ ਪਛਾਣ ਲਾਂਗੇ। ਤੁਹਾਡਾ ਘਰ ਜਿਹੜਾ ਸੀ ਉਹ ਪਿੰਡ ਦੇ ਕਿਹੜੇ ਪਾਸੇ ਸੀ ਦੱਸੋ ਤਾਂ? ਜਿਹੜਾ ਪਿੰਡ ਸੀ ਨਾ ਘਰ ਸਾਡਾ, ਮਰਵਾਨਪੁਰੇ ਦੇ ਚੜ੍ਹਦੇ ਪਾਸੇ ਸਾਡਾ ਘਰ ਸੀ। ਥੋੜ੍ਹਾ ਜਿਹਾ ਵਿੱਚ ਸੀ, ਅਤੇ ਫਿਰ ਥੋੜ੍ਹੀ ਜਿਹੀ ਬਾਹਰ ਹਵੇਲੀ 12 ਮਰਲੇ ਲੈ ਕੇ ਬਣਾਈ ਸੀ। ਉਹਦੇ ਵਿੱਚ ਖਰਾਸ ਲਾਇਆ ਸੀ, ਅਤੇ ਦੁਕਾਨ ਬਣਾਇਆ ਸੀ। ਅਤੇ ਉੱਥੇ ਗੱਲ ਸਾਡੀ ਰਹਿ ਸੀ, ਕਾਰੋਬਾਰ ਹਵੇਲੀ 'ਚ ਕਰਦੇ ਸਾਂ, ਅਤੇ ਥੋੜ੍ਹੀ ਜਿਹੀ ਅੰਦਰ ਬਾਹਰ ਜਗ੍ਹਾ ਸੀ, ਉਹ ਬਣਾਈ ਸੀ ਰਿਹਾਇਸ਼ ਵਾਸਤੇ। ਉਹ ਵੀ 6-7 ਮਰਲੇ ਸੀ। ਪਿੰਡ 'ਚ ਮਸੀਤ ਹੈ ਸੀ? ਹਾਂਜੀ। ਤੇ ਗੁਰਦੁਆਰੇ ਕਿੰਨੇ ਸੀ? ਗੁਰਦੁਆਰਾ ਇੱਕੋ ਸੀ। ਇੱਕੋ ਗੁਰਦੁਆਰਾ ਸੀ? ਹਾਂਜੀ। ਇੱਕ ਮਸੀਤ ਸੀ? ਨਹੀਂ, ਮਸੀਤਾਂ 3 ਸੀ। 3 ਮਸੀਤਾਂ, ਇੱਕ ਗੁਰਦੁਆਰਾ ਸੀ ਮਰਵਾਨਪੁਰੇ 'ਚ। ਹਾਂਜੀ। ਉਹਦੀ ਵਜ੍ਹਾ ਸੀ ਵੀ ਇੱਕ ਪਾਰਟੀ ਜਲਾਇਆਂ ਦੇ ਸੀ, ਜਾਣੀ ਜਿੱਦਾਂ ਪੱਤੀਆਂ ਸੀ 3, ਉਹ ਜਲਾਇਆਂ ਦੀ ਮਸੀਤ ਵੱਖਰੀ ਸੀ, ਉਹਨਾਂ ਦੇ ਉਹ ਜਲਾਇਆਂ ਦੀ ਆ। ਫਿਰ ਇੱਕ ਮੋਚੀਆਂ ਦੀ ਸੀ, ਅਤੇ ਫਿਰ ਇੱਕ ਘੁਮਿਆਰਾਂ ਦੀ ਸੀ। ਸਾਡਾ ਘਰ ਘੁਮਿਆਰਾਂ ਵਾਲੀ ਮਸੀਤ ਦੇ ਲਾਗੇ ਸੀ। ਅੱਛਾ। ਤੁਹਾਡੇ ਮਰਵਾਨਪੁਰੇ ਦੇ ਲਾਗੇ ਕਿਹੜੇ ਪਿੰਡ ਸੀਗੇ? ਮਰਵਾਨਪੁਰ ਦੇ ਲਾਗੇ ਇੱਕ ਸੜਕੋਂ ਪਾਰ ਪਿੰਡ ਛੋਟਾ ਜਿਹਾ, ਸਾਨੂੰ ਚੋਰਕੋਟ ਆਉਂਦੇ ਸੀ। ਕੀ ਕਹਿੰਦੇ ਸੀ? ਚੋਰਕੋਟ ਉਹਦਾ ਨਾਂ ਸੀ। ਚੋਰਕੋਟ। ਇੱਕ ਪਿੰਡ ਉਹਦੇ ਨਾਲ ਹੋਰ ਸੀ, ਨਿੱਜਰਪੁਰਾ ਸੀ। ਇੱਕ ਲਹਿੰਦੇ ਪਾਸੇ ਮਾਨਾ ਵਾਲਾ ਸੀ। ਅੱਛਾ। ਮਾਨਾ ਵਾਲੇ ਦਾ ਸਰਦਾਰ ਸੀ ਬੰਤੀ। ਹਾਂਜੀ। ਅਤੇ ਫਿਰ ਇੱਧਰਲੇ ਪਾਸੇ ਇੱਕ ਨਵਾਂ ਪਿੰਡ ਸੀ ਛੋਟਾ ਜਿਹਾ, ਉਹ ਫੌਜੀਆਂ ਦਾ ਸੀ, ਮਜ਼੍ਹਬੀਆਂ ਦਾ। ਫਿਰ ਦੇਵੀਦਾਸਪੁਰਾ ਸੀ। ਫਿਰ ਉੱਥੋਂ ਲਾਗੇ ਗਹਿਰੀ ਸੀ, ਗਹਿਰੀ ਦਾ ਸਟੇਸ਼ਨ ਸੀ, ਅਤੇ ਉਹ ਵੱਜਦਾ ਜੰਡਿਆਲੇ 'ਤੇ ਸੀ। ਸਟੇਸ਼ਨ ਦਾ ਨਾਂ ਜੰਡਿਆਲਾ ਸੀ, ਅਤੇ ਪਿੰਡ ਦਾ ਨਾਂ ਗਹਿਰੀ ਸੀ। ਉੱਥੇ ਮੇਰੇ ਨਾਨਕੇ ਸੀ, ਉੱਥੇ ਜਾ ਕੇ ਮੈਂ ਕਈ ਦਿਨ ਖੇਡਦਾ ਸਾਂ।
ਨਾਨਕੇ ਜਾਂਦੇ ਸੀ ਗਹਿਰੀ, ਹਾਂਜੀ ਮਰਵਾਨਪੁਰਿਓਂ ਗਹਿਰੀ। ਕਿੰਨਾ ਕੁ ਸਫ਼ਰ ਸੀ ਇਹ? ਐਵੇਂ 2 ਮੀਲ ਸਾਰਾ ਸੀ। ਅੱਛਾ ਅੱਛਾ, ਨਾਨਕੇ 2 ਮੀਲ ਦੂਰ ਸੀ ਗਹਿਰੀ। ਪਿੰਡ ਨੇੜੇ ਨੇੜੇ ਹੁੰਦੇ ਸੀ ਉੱਥੇ, ਬਹੁਤੀ ਦੂਰ ਨਹੀਂ ਸੀ। ਅੱਛਾ, ਹੁਣ ਇਹ ਦੱਸੋ ਕਿ ਇਹ ਤਾਂ ਤੁਸੀਂ ਦੱਸੀਆਂ ਪਿਆਰ ਪ੍ਰੀਤਾਂ ਸਾਨੂੰ ਸਾਰੀਆਂ ਜਿਹੜੀਆਂ ਸੀ ਸਰਦਾਰ ਮੁਸਲਿਮ ਭਾਈਚਾਰੇ ਦੇ ਵਿੱਚ, ਸਿੱਖ ਮੁਸਲਿਮ ਭਾਈਚਾਰੇ ਵਿੱਚ। ਹੁਣ ਆਪਾਂ ਦੇਖਦੇ ਹਾਂ ਕਿ 47 ਵਿੱਚ ਅਸੀਂ ਤਾਂ ਛੋਟੇ ਹਾਂ, ਤੁਹਾਡੀ ਪੀੜ੍ਹੀ ਨੇ ਦੇਖਿਆ ਕਿ ਬੜਾ ਵੱਡ ਵਡਾਂਗਾ ਹੋਇਆ, ਬੜਾ ਕਤਲੋਗਾਰਤ ਹੋਈ। ਤੁਹਾਨੂੰ ਕੀ ਲੱਗਦਾ ਕਿ ਕਿਹੜੀ ਐਸੀ ਸ਼ੈ ਸੀ ਜਿਹਦੀ ਵਜ੍ਹਾ ਤੋਂ ਇਹ ਕਤਲੋਗਾਰਤ ਸ਼ੁਰੂ ਹੋ ਗਈ? ਕੋਈ ਵਜ੍ਹਾ ਨਹੀਂ ਸੀ, ਸਿਰਫ ਉਹਨਾਂ ਨੇ ਸਾਡਾ ਆਪਸ ਵਿੱਚ ਦੀ ਸਿੱਖਾਂ ਨਾਲ ਕੋਈ ਨਤਾਜ ਕਿਸੇ ਕਿਸਮ ਦੀ ਮੁਖਾਲਫਤ ਨਹੀਂ ਸੀ। ਅਤੇ ਸ਼ਰਾਰਤ ਕੀਤੀ ਅੰਗਰੇਜ਼ਾਂ ਦਾ 100 ਸਾਲ ਹੋ ਗਿਆ ਸੀ, ਉਹਨਾਂ ਬਾਦਸ਼ਾਹੀ ਛੱਡ ਕੇ ਜਾਣੀ ਸੀ। ਉਹਨਾਂ ਨੇ ਆਖਿਆ ਵੀ ਇਹ ਹੁਣ ਆਪਸ 'ਚ ਆਰਾਮ ਨਾਲ ਨਾ ਬਹਿ ਜਾਣ। ਇਹ ਉਹਨਾਂ ਸ਼ਰਾਰਤ ਇਹਨਾਂ 'ਚ ਲੜਾਈ ਪਾ ਜਾਓ, ਇਹ ਲੜਾਈ ਪਾ ਦੇ। ਜਦੋਂ ਜੋ ਪਤਾ ਲੱਗ ਗਿਆ ਵੀ ਆ ਪਾਕਿਸਤਾਨ ਆ, ਹਿੰਦੁਸਤਾਨ ਆ, ਫਿਰ ਲੜਨ ਦਾ ਕੀ ਕੰਮ ਸੀ? ਆਰਡਰ ਕਰ ਦਿੰਦੇ, ਜੇ ਬੰਦੇ ਨਾ ਉੱਠਦੇ ਤੇ ਲੜਦੇ। ਜਦੋਂ ਉਹਨਾਂ ਨੇ ਆਰਡਰ ਕੀਤਾ, ਬੰਦੇ ਫੌਰੀ ਤੌਰ 'ਤੇ ਉੱਠਣ ਦਾ। ਅੱਛਾ, ਹੁਣ ਇਹ ਦੱਸੋ ਕਿ ਤੁਹਾਨੂੰ, ਤੁਸੀਂ ਉੱਥੋਂ ਜਦੋਂ ਪਿੰਡੋਂ ਨਿਕਲੇ ਜੇ, ਹਾਂਜੀ, ਮਰਵਾਨਪੁਰਿਓਂ, ਤਾਂ ਅੰਮ੍ਰਿਤਸਰ ਸਟੇਸ਼ਨ 'ਤੇ ਆਏ ਹੋਣੇ? ਨਹੀਂ, ਹਾਂ, ਅਸੀਂ ਜਿਸ ਵੇਲੇ ਉਹ ਜੱਸੇ ਪੈਂਦੇ ਸੀ ਨਾ, ਹਾਂ, ਤੇ ਫਿਰ ਆਪਣੀ ਆਪਣੀ ਜਾਨ ਬਚਾਉਣ ਦਾ ਖਿਆਲ ਹੁੰਦਾ ਸੀ। ਬਿਲਕੁਲ ਹੁੰਦਾ। ਪਿੰਡ ਸਾਡਾ ਜਿਹੜਾ ਸੀ ਨਾ, ਉਹ ਠੀਕ ਠਾਕ ਸੀ। ਅਤੇ ਜਿਸ ਵੇਲੇ ਜੱਸਾ ਪਿਆ ਨਾ, ਅਤੇ ਇੱਕ ਸਿੱਖ ਨਾਲ ਮੇਰਾ ਚਾਚਾ, ਉਹਦਾ ਬੜਾ ਪਿਆਰ ਸੀ। ਅਤੇ ਉਹ ਸਿੱਖਾਂ ਦੇ ਘਰ, ਸਾਡੇ ਘਰ ਤੋਂ ਲਾਗੇ ਸੀਗੇ, ਜਿਹੜੇ 5 ਸਾਲ ਦੇ ਘਰ ਸੀ ਨਾ, ਉਹ ਘਰ ਸੀ। ਉਹਨੇ ਉਹਨੂੰ ਵੇਖਿਆ ਤਾਂ ਉਹਦਾ ਵੀ ਆ ਜਾਓ ਭੱਜ ਕੇ। ਅਸੀਂ ਆਪਣੇ ਜੀ ਲੈ ਕੇ ਸਾਰੇ ਉਹਨਾਂ ਦੇ ਅੰਦਰ ਜਾ ਵੜੇ, ਸਰਦਾਰਾਂ ਦੇ ਘਰ ਜਾ ਵੜੇ। ਸਰਦਾਰਾਂ ਦੇ ਆਪ ਤੋਂ ਚੱਲ ਨਿਕਲ ਗਏ ਇਹਨਾਂ ਡਰਦੇ ਆਪਣੇ, ਲੇਕਿਨ ਲੜ ਕੇ ਨਹੀਂ ਗਏ, ਉੱਦਾਂ ਹੀ ਉਹ ਅੱਗੇ ਪਿੱਛੇ ਹੋ ਗਿਆ ਸੀ। ਉਹਨਾਂ ਸਾਨੂੰ ਉੱਥੇ ਅੰਦਰ ਦੇ ਦਿੱਤਾ। ਕੁਛ ਜਿਹੜੇ ਕਿਸੇ ਦੇ ਧੱਕੇ ਚੜੇ, ਕੋਈ ਮਰ ਗਿਆ, ਕੋਈ ਬਚ ਕੇ, ਜਿੱਥੇ ਇੱਥੇ ਕੋਈ ਘੁਮਿਆਰਾਂ ਦੇ ਕੁੰਭਲ ਸੀ, ਉੱਥੇ ਵੜ ਕੇ ਬਚ ਗਏ। ਉਹ ਫਿਰ ਚਲੇ ਗਏ। ਉਹਨਾਂ ਆਖਿਆ ਵੀ ਅਸੀਂ ਹੁਣ ਜਾਂਦੇ ਹਾਂ। ਜਿਸ ਵੇਲੇ ਉਹਨਾਂ ਪਿੰਡ ਨੂੰ ਅੱਗਾਂ ਉੱਗਾਂ ਲਾਤੀਆਂ, ਲੁੱਟ ਲਿਆ, ਅਤੇ ਅਸੀਂ ਫਿਰ ਤੜਕੇ ਬਾਂਗਾ ਵੇਲੇ ਉੱਠ ਕੇ ਤੇ ਲਾ ਕੇ ਜੰਡਿਆਲੇ ਦੇ ਇੱਕ ਮਸਜਿਦ ਸੀ, ਉੱਥੇ ਜਗ੍ਹਾ, ਉੱਥੇ ਸਾਰਾ ਪਿੰਡ ਅਸੀਂ ਜਿਹੜਾ ਜਾਵੇ ਉੱਥੇ ਜਾ ਇਕੱਠੇ ਹੁੰਦੇ ਰਹੇ। ਉਹ ਇਕੱਠੇ ਹੁੰਦੇ ਰਹੇ। ਫਿਰ ਉਹਨਾਂ ਨੇ ਸਾਰੀ ਦਿਹਾੜੀ ਕਰਫਿਊ ਨਾ ਖੋਲ੍ਹਿਆ। ਅੱਛਾ, ਵੀ ਇਹਨਾਂ ਨੂੰ ਇੱਥੇ ਬੈਠੇ ਰਹਿਣ ਦਿਓ। ਨਾ ਫਿਰ ਸਾਡੇ ਕੋਲ ਛਾਏ ਕੋ ਨਹੀਂ ਸੀ, ਇੱਦਾਂ ਹੀ ਘਰੋਂ ਨਿਕਲੇ ਆ। ਕੋਈ ਨਾ ਮਾਲ ਡੰਗਰ, ਸਾਰਾ ਕੁਛ, ਹਰ ਸ਼ੈ ਹੈਗੀ ਸੀ। ਉਹ ਸਾਰੀ ਦਿਹਾੜੀ ਫਿਰ ਉਹਨਾਂ ਭੁੱਖਿਆ ਰੱਖਿਆ ਸਾਨੂੰ ਉੱਥੇ। ਕੋਈ ਰੋਟੀ ਪਾਣੀ ਕੋਈ ਸ਼ੈ ਨਹੀਂ ਲੱਭੀ। ਬੱਚੇ ਵੀ ਸਾਰੇ ਕੁਛ ਸੀ। ਥੋੜ੍ਹੇ ਜਿਹੇ ਦਿਨ ਨਾਲ ਫਿਰ ਨਾ ਉਹ ਜਿਸ ਵੇਲੇ ਕਸ਼ਮੀਰੀਆਂ ਵੇਖਿਆ ਵੀ ਨਹੀਂ ਕਰਫਿਊ ਟੁੱਟਦਾ, ਉਹ ਜਿਸ ਬੰਦੇ ਕਰਫਿਊ ਵਾਲੇ ਦੂਜੇ ਪਾਸੇ ਗਏ, ਉਹਨਾਂ ਸਾਨੂੰ ਛਾਲ ਮਾਰ ਕੇ ਤੇ ਆਪਣੇ ਘਰਾਂ 'ਚ ਵਾੜ ਲਿਆ। ਉੱਥੇ ਫਿਰ ਬੱਸਾਂ ਲੱਗੀਆਂ ਵੀ ਚਲੋ ਪਾਕਿਸਤਾਨ 'ਚ ਜਾਣ, ਪੈਸੇ ਦੇ ਕੇ ਬੱਸਾਂ। ਉਹ 2 ਕੁ ਬੱਸਾਂ ਗਈਆਂ ਅਤੇ ਉਹਨਾਂ ਬੱਸ 'ਚ ਬੰਬ ਮਾਰਤਾ। ਫਿਰ ਉੱਥੋਂ ਜੰਡਿਆਲਿਓਂ ਸੀ ਨਾ, ਖਰਚੀਆਂ ਪਿੰਡ ਆ ਪਰ ਸ਼ਹਿਰ ਉੱਤੇ ਸੜਕ 'ਤੇ, ਉੱਥੋਂ ਅਸੀਂ ਤੁਰ ਕੇ ਫਿਰ ਖਰਚੀਆਂ 'ਚ ਗਏ। ਅੱਛਾ ਜੀ। ਜਿਹੜੇ ਖਰਚੀਆਂ 'ਚ ਗਏ, ਉੱਥੇ ਜਾਂਦਿਆਂ ਮੁਗਲਾਂ ਕਣਕਾਂ 12 ਰੁਪਈਏ ਸਾਨੂੰ ਮਣ ਦੇ ਦਿੱਤੀ। ਸਾਰਿਆਂ ਨੇ ਗੱਲ ਆ ਬਈ ਆਟਾ ਉਟਾ ਪਿਆ ਲਿਆ, ਘਰਾਂ 'ਚ ਵੜ ਗਏ। ਅੱਛਾ। ਅਤੇ ਉਹ ਮੁੜ ਕੇ ਨਾ ਉੱਥੇ ਜਿਹੜੇ ਬਜ਼ੁਰਗ ਸੀ ਨਾ, ਉੱਥੇ ਜਥਾ ਨਹੀਂ ਸੀ ਆਉਂਦਾ। ਜਿਸ ਵੇਲੇ ਜਥਾ ਉੱਥੇ ਆਉਂਦਾ ਸੀ ਤਾਂ ਉਹਨਾਂ ਹੋ ਜਾਂਦਾ ਸੀ। ਉਹ ਬਜ਼ੁਰਗਾਂ ਦੀ ਢੇਰੀ ਹੁਣ ਵੀ ਇੱਥੇ ਸਾਡੇ ਹੈਗੀ, ਉੱਥੋਂ ਲੈ ਕੇ ਆਏ ਅਸੀਂ ਨਾਲ। ਉਹਨਾਂ ਸਾਨੂੰ ਦੱਸਿਆ ਸੀ, ਡੋਗਰੇ ਸਾਨੂੰ ਠਾਲਣ ਲੱਗੇ ਸੀ। ਅੱਛਾ, ਇਹ ਦੱਸੋ ਕਿ ਜਦੋਂ ਉਹ ਜਥਾ ਲੈ ਕੇ ਆਉਂਦੇ ਸੀ, ਉਹਨਾਂ ਕੋਲੋਂ ਤਲਵਾਰਾਂ, ਬਰਛੀਆਂ, ਛਵੀਆਂ, ਕੁਹਾੜੀਆਂ ਹੁੰਦੀਆਂ ਸੀ, ਜਦੋਂ ਮੁਸਲਮਾਨ ਮੁੰਡੇ ਅੱਗਿਓਂ ਖੜੇ ਹੁੰਦੇ ਸੀ, ਯਕੀਨਨ ਖੜੇ ਹੁੰਦੇ ਹੋਣਗੇ, ਤਾਂ ਉਹਨਾਂ ਕੋਲ ਵੀ ਹਥਿਆਰ ਹੁੰਦੇ ਸੀਗੇ? ਸਾਡੇ ਕੋਲ ਜਿਹੜੇ ਹਥਿਆਰ ਸੀ ਨਾ, ਉਹ ਅੱਲਾ ਦੀ ਰਹਿਮਤ ਸੀ, ਸਾਡੇ ਹੱਥ ਹਥਿਆਰ ਸੀ। ਥਾਣੇਦਾਰ ਨੂੰ ਛੱਡਣ ਗਿਆ ਸੀ ਇੱਕ ਮੁੰਡਾ ਜਲੈਨ ਦਾ, ਅਤੇ ਉਹ ਆਂਦਾ ਤੁਹਾਡੇ ਕੋਲ ਕੀ ਆ? ਕਹਿੰਦਾ ਜੀ ਸਾਡੇ ਕੋਲ ਕੁਛ ਵੀ ਨਹੀਂ, ਅਸੀਂ ਤਾਂ ਬੈਠੇ ਕੈਦੀ ਹੋਏ ਹਾਂ। ਕਹਿੰਦਾ ਬੰਦੇ ਕਿੱਦਾਂ ਫੜਦੇ? ਕਹਿੰਦਾ ਇੱਥੇ ਖਲੋ ਜਾ ਸਰਦਾਰ ਜੀ, ਮੈਂ ਤੁਹਾਨੂੰ ਦੱਸਦਾ। ਇੱਕ ਮੁੰਡਾ ਤਲਵਾਰ ਫੜੀ, ਉਹਦਾ ਸਿੱਖ ਸਾਈਕਲ 'ਤੇ, ਉਹ ਖਲੋ ਗਿਆ ਗੰਨਾ ਚੂਪਣ। ਜਿਸ ਵੇਲੇ ਉਹ ਸਿੱਖ ਲੱਗ ਗਿਆ ਨਾ, ਉਹਨੇ ਗੁੱਟ 'ਤੇ ਮਾਰਿਆ, ਗੰਨਾ ਤਲਵਾਰ ਸਟਾ ਲਈ, ਅਤੇ ਤਲਵਾਰ ਮੈਂ ਨੂੰ ਖਿੱਚ ਕੇ ਅਤੇ
ਤੇ ਸਰਦਾਰ ਨੂੰ ਆਂਦਾ ਸਿੱਖ ਨੂੰ ਥਾਣੇਦਾਰ ਨੂੰ, ਸਰਦਾਰ ਜੀ ਵੇਖੋ ਹਾਂ ਸਿਰ ਲਾ ਦੇ ਆਖੋ ਦੇ ਸਾਡੇ ਆ ਹਥਿਆਰ ਨੇ। ਇਹ ਉਹ ਵੇਲਾ ਆ ਸਾਡੇ ਪੰਜਾਬ ਦੀ ਇਤਿਹਾਸ 'ਚ, ਪੰਜਾਬ ਦੀ ਤਾਰੀਖ 'ਚ, ਜਦ ਵੀਰਾਂ ਦੇ ਮੂਹਰੇ ਖੜ ਗਏ, ਹੱਥਾਂ 'ਚ ਤਲਵਾਰਾਂ ਆ ਗਈਆਂ, ਗੋੜਤਾਂ ਪੇਸੀਆਂ ਦਾਤੀਆਂ ਕਈਆਂ ਬਦਲਣ ਵਾਲੇ ਜਿਹੜੇ ਉਹਨਾਂ ਤਲਵਾਰਾਂ ਫੜ ਕੇ ਇੱਕ ਦੂਜੇ ਦੇ ਸਿਰ ਲਾਏ ਆ। ਇਹ ਬਾਬਾ ਜੀ ਅਗਲੀ ਗੱਲ ਇਹ ਦੱਸੋ ਕਿ ਫਿਰ ਤੁਸੀਂ ਲਾਹੌਰ ਜਦੋਂ ਆਏ ਜੇ, ਹਾਂਜੀ ਲਾਹੌਰ ਆ ਕੇ ਤੁਹਾਨੂੰ ਕੀ ਫਰਕ ਲੱਗਾ? ਲਾਹੌਰ ਆ ਕੇ ਅਸੀਂ ਇੱਦਾਂ ਲਾਹੌਰ ਆਏ ਹਾਂ, ਹਾਂ ਉੱਥੇ ਸਾਨੂੰ ਮਹੀਨਾ ਬਹਿਣਾ ਪੈ ਗਿਆ। ਕੈਂਪ 2.5 ਲੱਖ ਦਾ ਸੀ ਤੇ ਫਿਰ ਸਾਨੂੰ ਖਾਣ ਨੂੰ ਕੁਛ ਨਹੀਂ ਲੱਭਾ। ਉੱਥੇ ਬੜੀ ਤੰਗੀ ਕੱਟੀ ਅਸੀਂ। ਅੱਛਾ 10-15 ਦਿਨ ਨਾ ਕਿਤੋਂ ਕੁਛ ਲੱਭ ਕੇ ਤੇ ਕੁਛ ਕਰਕੇ ਤੇ ਫਿਰ ਉਹਨਾਂ ਡੋਗਰਿਆਂ ਨੇ ਸ਼ਾਮ ਨੂੰ ਆਖਿਆ ਵੀ ਸਵੇਰੇ ਤਿਆਰ ਹੋ ਜਾਓ, ਤੁਹਾਨੂੰ ਛੱਡ ਆਈਏ ਪਾਕਿਸਤਾਨ 'ਚ। ਅੱਛਾ ਫੌਜੀ ਡੋਗਰਿਆਂ ਨੇ। ਉਹ ਜਿਹੜਾ ਬੰਦਾ ਇਹਨਾਂ ਬਜ਼ੁਰਗਾਂ ਦੀ ਕਬਰ 'ਤੇ ਸੀ ਨਾ, ਉਹਨੇ ਉਹਨੂੰ ਆਖਿਆ ਵੀ ਸਵੇਰੇ ਨਾ ਉਤਰਿਓ, ਮਾਰੇ ਜਾਓਗੇ। ਕਾਫਲਾ ਜਿੱਥੇ ਬੈਠੇ ਸਨ, ਅਸੀਂ ਕਾਫਲਾ ਬੈਠਾ ਹੋਵੇ ਉੱਥੇ ਹਮਲਾ ਨਹੀਂ ਸੀ ਕਰਦੇ। ਅੱਛਾ ਡੋਗਰੇ ਤੋੜ ਲੈਂਦੇ ਸੀ ਉੱਥੋਂ, ਹਾਂ ਸਿੱਖ ਤੋੜ ਕੇ ਤੇ ਰਾਹ 'ਚ ਬੰਦੇ ਮਾਰ ਵੀ ਦਿੰਦੇ ਸੀ, ਲੁੱਟ ਵੀ ਲੈਂਦੇ ਸੀ। ਜਿਹੜਾ ਜਦੋਂ ਤੁਸੀਂ ਇੱਧਰ ਆਏ ਜੇ ਪਾਕਿਸਤਾਨ 'ਚ, ਹਾਂਜੀ ਤੁਹਾਨੂੰ ਪਤਾ ਲੱਗਾ ਕਿ ਇੱਧਰ ਸਿੱਖ ਵੀ ਮਾਰੇ ਗਏ, ਮੁਸਲਮਾਨਾਂ ਨੇ ਇੱਧਰ ਸਿੱਖਾਂ ਨੂੰ ਵੀ ਮਾਰਿਆ? ਇਹ ਜਾ ਕੇ ਉੱਧਰ ਦੱਸਦੇ ਸੀ ਵੀ ਇਹ ਕੰਮ ਸਾਡੇ ਬੰਦੇ ਕਰਦੇ ਸੀ, ਇਹ ਪੈਸੇ ਲੈ ਕੇ ਛੱਡ ਦਿੰਦੇ ਸੀ ਬੰਦਿਆਂ ਨੂੰ। ਜਿਹੜੇ ਮੁਸਲਮਾਨ ਸੀਗੇ, ਜਿਹੜੇ ਸਾਡੇ ਇੱਧਰਲੇ ਮੁਸਲਮਾਨ ਸੀ ਨਾ, ਹਾਂ, ਉਹ ਪੈਸੇ ਲੈ ਕੇ ਸਰਦਾਰਾਂ ਨੂੰ ਛੱਡ ਦਿੰਦੇ ਸੀ, ਮਾਰਦੇ ਘੱਟ ਸੀ। ਉਹ ਜਿਹੜੇ ਸਮਾਂਦੇ ਪਹਿਲਾਂ ਮਾਰ ਲਓ, ਮੁੜ ਕੇ ਜੇਬਾਂ ਫੋਲ ਲਿਓ। ਅੱਛਾ ਅੱਛਾ, ਉਹ ਪਹਿਲੇ ਮਾਰ ਲੈਂਦੇ ਸੀ, ਫਿਰ ਜਿਹੜਾ ਜ਼ੁਲਮ ਕੀਤਾ ਸੀ, ਬੱਚਿਆਂ ਨੂੰ ਵੀ ਮਾਰ ਦਿੰਦੇ ਸੀ, ਪਹਿਲਾਂ ਮਾਰ ਕੇ ਜੇਬਾਂ ਫੋਲੇ। ਜਿਹੜਾ ਲੋਕੇ ਬਚ ਗਿਆ ਉਹ ਬਚ ਗਿਆ। ਤੁਹਾਨੂੰ ਦੇਸ਼ ਕਿੰਨਾ ਕੁ ਯਾਦ ਆਉਂਦਾ? ਮਰਵਾਨਪੁਰਾ ਕਿੰਨਾ ਕੁ ਯਾਦ ਆਉਂਦਾ? ਮੇਰਾ ਪਤਾ ਜੀ ਉੱਥੇ ਜੰਮੇ ਪਲੇ, ਉਹ ਸਾਨੂੰ ਇੰਝ ਅੱਖਾਂ ਮੀਟੀ ਤੇ ਹਰ ਸ਼ਾ ਗਿਆ ਜਾਂਦੀ। ਜੇ ਤੁਹਾਨੂੰ ਮੈਂ ਲੈ ਜਾਵਾਂ ਉੱਥੇ ਤੇ ਮੈਂ ਹਰ ਸਾਲ ਮੈਨੂੰ ਅੰਮ੍ਰਿਤਸਰ ਦੇ ਦਰਵਾਜ਼ਿਆਂ ਦਾ ਪਤਾ। ਅੰਮ੍ਰਿਤਸਰ ਦੇ ਕਿੰਨੇ ਦਰਵਾਜ਼ੇ? ਦਰਵਾਜ਼ੇ ਅੰਮ੍ਰਿਤਸਰ ਦੇ ਹੁਣ ਮੈਨੂੰ ਏਡੀ ਯਾਦ ਨਹੀਂ, ਜਿੰਨੇ ਕੁ ਯਾਦ ਆ ਦੱਸੋ। ਚਾਟੀਵਿੰਡ ਦਾ ਦਰਵਾਜ਼ਾ ਸੀ ਜਿਹੜਾ ਚਾਟੀਵਿੰਡ ਦਾ ਦਰਵਾਜ਼ਾ, ਜਿਹੜਾ ਸਾਡੇ ਜਾਂਦਾ ਸੀ ਜਲੰਧਰ ਨੂੰ। ਅੱਛਾ, ਜਲੰਧਰ ਨੂੰ ਨਿਕਲਦਾ ਸੀ? ਆਹੋ ਚਾਟੀਵਿੰਡ ਦਰਵਾਜ਼ੇ, ਉੱਥੇ ਤਾਂ ਸੀ ਮੇਰਾ, ਉੱਥੇ ਜਾਂਦਾ ਹਲਕਾ ਹੈ ਨਾ, ਉਹਦੇ ਆਪਣੇ ਪਿਓ ਨਾਲ ਜਾਣਾ ਸ਼ਹਿਰ। ਦੂਜਾ ਦਰਵਾਜ਼ਾ? ਤੇ ਦੂਜਾ ਹੁਣ ਮੇਰੇ ਖਿਆਲ ਹਾਲ ਆਪਣਾ ਇੱਕ ਬਾਜ਼ਾਰ ਸੀ, ਹਾਲ ਬਾਜ਼ਾਰ। ਹਾਲ ਬਾਜ਼ਾਰ ਬਹੁਤ ਵੱਡਾ ਤੇ ਬਾਜ਼ਾਰ। ਜਿੱਥੇ ਜਲਿਆਂਵਾਲਾ ਬਾਗ ਹੋਇਆ, ਕੰਪਨੀ ਬਾਗ, ਉਧਰ ਕਦੀ ਗਏ ਸੀ? ਜਲਿਆਂਵਾਲਾ ਬਾਗ ਜਿਹੜਾ ਇਹਨਾਂ ਸਾਰਿਆਂ ਤੋਂ ਪਹਿਲਾਂ ਲੜਾਈ ਉੱਥੇ ਹੋਈ ਸੀ। ਹਾਂਜੀ ਹਾਂਜੀ। ਉੱਥੇ ਤਕਰੀਰ ਪਹਿਲਾਂ ਤਾਂ ਕੋਈ ਪਤਾ ਨਹੀਂ ਲੜਾਈ ਦਾ। ਉੱਥੇ ਜਿਹੜੇ ਤਕਰੀਰ ਕੀਤੀ ਨਾ ਮੁਸਲਮਾਨਾਂ ਨੇ, ਤੇ ਇੱਕ ਅੰਗਰੇਜ਼ ਆਇਆ ਵਿੱਚ ਉਹਦੇ ਛੋਟੀ ਬੱਸ ਵੈਗਨ 'ਚ, ਉਹਨੇ ਆਣ ਕੇ ਉੱਤੇ ਫੀਡ ਕੇ ਤੇ ਫਾਇਰਿੰਗ ਇੰਨੀ ਕੀਤੀ ਵੀ ਤਬਾਹੀ ਲਾਤੀ। ਇੰਝ ਚੱਕਰ ਦੇ ਕੇ ਨਾ, ਤੇ ਵਿੱਚ ਲੱਕੜਾਂ ਲੁਕੜਾਂ ਸੀ, ਕੋਈ ਬੰਦੇ ਬਚ ਗਏ ਕਾਫੀ। ਬਸ ਫਿਰ ਉਹ ਤੁਸੀਂ ਇੱਕ ਵਾਰੀ ਫੇਰ ਆਪਣੇ ਉਹ ਜਿਹੜਾ ਸੰਤਾ ਸਿਉ ਸੀ, ਉਹਦੇ 2 ਪੁੱਤ ਸੀ, ਪ੍ਰੀਤਮ ਸਿਉ ਤੇ ਗੁਰਮੇਲ ਸਿਉ। ਉਹਦੀ ਘਰ ਵਾਲੀ ਦਾ ਨਾਂ ਕੀ ਸੀ ਜਿਹੜੀ ਬੁੱਟਰਾਂ ਤੋਂ ਵਿਆਹ ਕੇ ਆਈ ਸੀ? ਹਰਬੰਸ ਕੌਰ। ਹਰਬੰਸ ਕੌਰ। ਹਰਬੰਸ ਕੌਰ ਉਹਨਾਂ ਦੀ ਘਰ ਵਾਲੀ ਦਾ ਨਾਂ ਸੀਗਾ। ਔਰ ਗੁਰਮੇਲ ਸਿਉ ਔਰ ਪ੍ਰੀਤਮ ਸਿਉ 2 ਭਾਈ ਸੀਗੇ, ਸੰਤਾ ਸਿਉ ਦੇ ਪੁੱਤ। ਸੰਤਾ ਸਿਉ। ਹੋਰ ਕਿਸੇ ਸਰਦਾਰ ਦਾ ਪਿੰਡ 'ਚ ਨਾਂ ਯਾਦ ਆ ਕਿਸੇ ਵੀਰ ਦਾ? ਹੋਰ ਸਰਦਾਰ ਦਾ ਮੇਲਾ ਸਿਉ ਸੀ, ਨੰਬਰਦਾਰ ਸੀ। ਮੇਲਾ ਸਿਉ ਲੰਬੜਦਾਰ। ਆਹ ਤੇ ਲੰਬੜਦਾਰ ਤੇ ਪੜ੍ਹੇ ਜਾਣੇ ਜੀ ਪੱਕੇ, ਸੁਣ ਕੇ ਤਾਂ ਉਹਨਾਂ ਨੂੰ ਪਤਾ ਲੱਗ ਜਾਣਾ ਲੰਬੜਦਾਰਾਂ ਦੇ ਜਿਹੜਾ ਟੱਬਰ ਹੋਣਾ। ਤੇ ਮੇਲਾ ਸਿਉ ਲੰਬੜਦਾਰ। ਅੱਛਾ। ਤੇ ਇੱਕ ਸਾਰੇ ਬਜ਼ੁਰਗ ਜਿਹੜੇ ਆ, ਜਿਹੜੇ ਪਹਿਲੀ ਤੁਹਾਡੀ ਪੀੜ੍ਹੀ ਆ ਜਿਨ੍ਹਾਂ ਨੇ ਵੰਡ ਦੀ ਇਹ ਕਹਾਣੀ ਵੇਖੀ ਹੈ, ਵੰਡ ਦਾ ਇਹ ਦਰਦ ਵੇਖਿਆ, ਉਹ ਦੇਸਾਂ ਨੂੰ ਕਹਿੰਦੇ ਆ ਵੀ ਦੇਸ਼ ਵਧੀਆ ਸੀ ਆ ਪਾਕਿਸਤਾਨ, ਹਾਲਾਂਕਿ ਆਪਾਂ ਬੜਾ ਖੂਨ ਦੇ ਕੇ, ਇੱਜ਼ਤਾਂ ਦੇ ਕੇ, ਸਾਰਾ ਕੁਛ ਉਜਾੜ ਕੇ, ਆਪਣਾ ਆਪ ਦੇ ਕੇ ਹਾਸਿਲ ਕੀਤਾ, ਫੇਰ ਵੀ ਉਹ ਸਾਡੇ ਜਿਹੜੇ ਬਜ਼ੁਰਗ ਆ ਉਹਨੂੰ ਦੇਸ਼ ਕਿਉਂ ਆਉਂਦੇ? ਤੁਸੀਂ ਵੀ ਦੇਸ਼ ਕਹਿੰਦੇ ਜੇ? ਅਸੀਂ ਵੀ ਦੇਸ਼ ਹੀ ਕਹਿੰਦੇ, ਸਾਡਾ ਉਹ ਦੇਸ਼ ਸੀ। ਅੱਛਾ। ਅਸੀਂ ਹੁਣ ਵੀ ਸਾਡਾ ਅਕੀਦਾ ਹੈ, ਹੁਣ ਮੇਰੀ ਉਮਰ 90 ਸਾਲ ਤੋਂ ਉੱਤੇ ਹੀ ਜਾ ਰਹੀ ਹੈ। ਮਾਸ਼ਾਅੱਲਾ ਮਾਸ਼ਾਅੱਲਾ। ਤੇ ਅਸੀਂ ਹੁਣ ਵੀ ਉੱਥੇ ਚਲੇ ਜਾਈਏ ਨਾ, ਉਹ ਜਿਹੜੇ ਸਿੱਖ ਸੀ ਉਹਨਾਂ ਸਾਡੇ ਨਾਲ ਉਂਝ ਹੀ ਪਿਆਰ ਕਰਨਾ ਹੈ। ਯਾਨੀ ਇਹ ਮੁਹੱਬਤ ਹੈ ਵੀਰੇ, ਪੰਜਾਬ ਦੀ ਸਿੱਖ ਮੁਸਲਿਮ ਭਾਈਚਾਰੇ ਦੀ ਇਹ ਮੁਹੱਬਤ ਹੈ ਕਿ ਬਜ਼ੁਰਗਾਂ ਨੂੰ ਇਹ ਕੌਨਫੀਡੈਂਸ ਹੈ, ਉਹਨਾਂ ਨੂੰ ਇੱਕ ਮਾਣ ਹੈ ਕਿ ਮੈਂ ਅੱਜ ਵੀ ਚੱਲ ਜਾਊਂਗਾ ਤਾਂ ਜਿਹੜੀ ਉਹਨਾਂ ਦੀ ਅਗਲੀ ਪੀੜ੍ਹੀ ਸੰਤਾ ਸਿਉ ਹੋਣਾ ਦੀ ਹੋਊਗੀ, ਪ੍ਰੀਤਮ ਸਿਉ ਹੋਣਾ ਦੀ, ਗੁਰਮੇਲ ਸਿਉ ਹੋਣਾ ਦੀ, ਉਹ ਲੰਬੜਾਂ ਦੀ ਜਿਹੜੀ ਅਗਲੀ ਪੀੜ੍ਹੀ ਹੈ ਉਹ ਅੱਜ ਵੀ ਪਿਆਰ ਕਰਨੀ। ਅੱਜ ਵੀ ਪਿਆਰ ਕਰਨੀ। ਇਹ ਵੰਡ ਦੀ ਕਹਾਣੀ ਸਾਡਾ ਅੱਛਾ ਦਿਨ ਚੰਗੇ ਅੱਛੇ ਲੰਘੇ ਸੀ ਨਾ। ਜੇ ਦਿਨ ਮਾੜੇ ਲੰਘੇ ਹੋਣ ਫਿਰ ਉਹ ਯਾਦ ਨਹੀਂ ਆਉਂਦੀ ਗੱਲ।
ਹੁਣ ਗੱਲ ਆ ਬਈ ਹੁਣ ਤੇ ਆ ਸਾਡਾ ਹਾਲ ਕੋਈ ਨਹੀਂ। ਉਹ ਬੜਾ ਯਾਦ ਉਹ ਕਤਲ ਹੋ ਜਾਏ ਨਾ ਕਤਲ, ਹਾਂ ਤੇ ਬੱਚੀਆਂ ਕੁਆਰੀਆਂ ਚਲੀਆਂ ਜਾਣ ਤੋਂ ਛੱਡ ਦਿੰਦੇ ਸੀ। ਉਹ ਆਂਦੇ ਸੀ ਕੁਆਰੀ ਕੰਨਿਆ ਆ ਗਈ ਕਤਲ ਛੱਡ ਦੋ। ਤੁਸੀਂ ਦਰਸ਼ਕ ਵੀਰ ਜਿੰਨੇ ਵੀ ਸਾਡੇ ਦੁਨੀਆ ਦੇ ਕਿਸੇ ਕੋਨੇ ਕੁੰਜੇ 'ਚ ਬੈਠੇ ਇਹ ਪ੍ਰੋਗਰਾਮ ਦੇਖ ਰਹੇ ਹੋ, ਉਹ ਦੱਸ ਰਹੇ ਆ ਬਜ਼ੁਰਗ ਕਿ ਜਿਹੜੇ ਸਾਡੇ ਸਰਦਾਰ ਵੀਰੇ ਸੀ, ਜਦ ਕੋਈ ਕੁਆਰੀ ਕੰਨਿਆ ਆ ਜਾਂਦੀ ਸੀ ਧੀ ਧਿਆਣੀ, ਉਹਦਾ ਮਾਣ ਸਤਿਕਾਰ ਆਦਰ ਇੰਜ ਕਰਦੇ ਹੁੰਦੇ ਸੀ। ਬਿਲਕੁਲ। ਅੱਛਾ ਇਹ ਦੱਸੋ ਕਿ ਉਹ ਦੇਸ਼ ਦੇ ਹਵਾਲੇ ਨਾਲ ਮੈਂ ਗੱਲ ਕਰਨ ਲੱਗਾ ਸੀ ਵੀ ਤੁਹਾਨੂੰ ਦੇਸ਼ ਜਿਹੜਾ ਆ ਹੁਣ ਮੈਂ ਕਹਾਂ ਵੀ ਉੱਧਰ ਚਲੀਏ ਤੇ ਜਾਓਗੇ ਮੇਰੇ ਨਾਲ? ਜਾਵਾਂਗੇ, ਬਿਲਕੁਲ ਜਾਓਗੇ। ਜਾਵਾਂਗੇ। ਆਪਣਾ ਸਵਾਦ ਆਊਗਾ ਤੁਹਾਨੂੰ? ਉੱਥੇ ਅਸੀਂ ਜੰਮੇ ਪਲੇ ਸਾਰਾ ਕੁਝ ਕੀਤਾ ਤੇ ਉਹ ਧਰਤੀ ਭੁੱਲਦੀ ਆ ਜਿਹੜੀ? ਨਹੀਂ ਭੁੱਲਦੀ, ਜੰਮਣ ਭਾਉ ਨਹੀਂ ਭੁੱਲਦੀ ਬੰਦੇ ਨੂੰ। ਸੱਚੇ ਹੋ ਤੁਸੀਂ। ਇਹ ਇੱਧਰ ਆ ਕੇ ਫਿਰ ਤੁਹਾਨੂੰ ਕਿਹੜੇ ਮਸਲੇ ਜਿਹੜੇ ਆ ਉਹ ਫੇਸ ਵੇਖਣੇ ਪਏ, ਝੱਲਣੇ ਪਏ? ਇੱਧਰ ਆ ਕੇ ਕਿਹੜੇ ਦੁੱਖ ਭੋਗਣੇ ਪਏ ਜਿਹੜੇ ਉੱਧਰ ਨਹੀਂ ਸੀ ਹੈਗੇ? ਇੱਧਰ ਅਸੀਂ ਜਿਸ ਵੇਲੇ ਸਾਡਾ ਉੱਥੋਂ ਨਾ ਕਾਫਲਾ ਲਿਆਂਦਾ ਨਾ, ਉਸ ਵੇਲੇ ਬਲੋਚਿਸਤਾਨ ਦੀ ਮਿਲਟਰੀ ਗਈ ਸਾਡੇ ਕੋਲ। ਉਹ ਨਾਲ ਟੈਂਕ ਤੋਪ ਹਰ ਅਸਲਾ ਸੀ ਉਹਨਾਂ ਕੋਲ, ਖਾਲੀ ਛਿਕੜੇ। ਉਹਨਾਂ ਫਿਰ ਆਰਡਰ ਕੀਤਾ ਤਿਆਰ ਹੋ ਜਾਓ ਸਵੇਰੇ ਚਲੋ ਬਾਈ। ਉਹਨਾਂ ਉੱਥੋਂ ਤੋਰਿਆ ਖਲਚੀਆਂ ਤੋਂ ਜਿਹੜੇ ਬਾਬੇ ਸੀ ਉਹਨਾਂ ਨੂੰ ਛਿਕੜੇ ਛੋੜੇ ਬਾਲ ਲੈਣਾ ਤੇ ਨਾਲ ਟੈਂਕ ਤੋਪ ਪੂਰਾ ਇੰਤਜ਼ਾਮ ਸੀ। ਤੇ ਰਾਤ ਉਹਨਾਂ ਫਿਰ ਅੰਮ੍ਰਿਤਸਰ ਨਹਿਰ ਦੇ ਉੱਤੇ ਬਾਲਿਆ। ਅੰਮ੍ਰਿਤਸਰ ਨਹਿਰ ਦੇ ਉੱਤੇ ਬਾਲਿਆ? ਨਹਿਰ ਦੇ ਵਿੱਚੋਂ ਦੀ ਅੰਮ੍ਰਿਤਸਰ ਚੋਂ ਨਹੀਂ ਨਿਗਾਇਆ ਉਹਨਾਂ ਸਾਨੂੰ। ਉਹਨਾਂ ਸਵੇਰ ਨੂੰ ਨਹਿਰੇ ਪਾ ਦਿੱਤਾ। ਨਹਿਰੀ ਗੱਲ ਹੈ, ਬਹੁਤ ਸਿਪਾਹੀਆਂ ਸਾਡੇ ਨਾਲ ਸਾਥ ਕੀਤਾ। ਬੱਚੀਆਂ ਮਾਵਾਂ ਪੁੱਤ ਛੱਡ ਕੇ ਬੱਚੇ ਤੁਰ ਪਈਆਂ ਸੀ। ਉਹਨਾਂ ਨੇ ਬੱਚਾ ਗਲ ਨਾਲ ਲਾ ਕੇ ਟੋਪੀ ਉੱਤੇ ਦੇ ਕੇ ਜਦੋਂ ਆ ਕੇ ਬਹਿਣਾ ਤੇ ਫਿਰ ਉਹਨਾਂ ਐਲਾਨ ਕਰ ਬੱਚੇ ਦਿੱਤੇ। ਇੰਨਾ ਉਹਨਾਂ ਸਾਡੇ ਨਾਲ ਪਿਆਰ ਕੀਤਾ। ਉੱਥੋਂ ਫਿਰ ਅੰਮ੍ਰਿਤਸਰੋਂ ਤੁਰ ਕੇ ਤੇ ਇੱਕ ਰਾਤ ਪੁਲੀ ਆਈ ਸੀ ਇੱਕ 16 ਵਾਲੀ, ਉਹਦੇ 'ਤੇ ਨਹਿਰ 'ਤੇ ਬਹਿ ਕੇ ਰਾਤ ਕੱਟੀ ਅਸਾਂ। ਤੇ ਸਵੇਰ ਨੂੰ ਫਿਰ ਪੜ੍ਹਾਣੇ ਆਏ। ਪੜ੍ਹਾਣੇ ਵੜਨ ਲੱਗੇ ਤੇ ਉੱਥੇ ਦੋਜੀ ਆ ਗਿਆ ਇੱਕ, ਉਹ ਫੌਜੀਆਂ ਨੂੰ ਘਲਿਆਰ ਕੇ ਤੇ ਬੱਚਿਆਂ ਬੁੱਚਿਆਂ ਨੂੰ ਦੁੱਧ ਦਾ ਸਾਰਾ ਪਿਆਤਾ ਵੀ ਚੱਲ ਯਾਰ ਜਾ, ਤੇਰੀ ਇੰਨੀ ਬੜੀ ਮਿਹਰਬਾਨੀ। ਪੜ੍ਹਾਣੇ ਤੋਂ ਦੋਜੀ ਮੁਸਲਮਾਨ ਸੀ ਕਿ ਸਿੱਖ ਸੀ? ਦੋਜੀ ਸਿੱਖ ਸੀਗਾ। ਉਹਨੇ ਆਖਿਆ ਪੀ ਲਓ ਬਈ। ਉਹਨੇ ਸਾਰਾ ਦੁੱਧ ਪਿਆਤਾ। ਫੌਜੀ ਆਖਿਆ, ਉਹਨੇ ਆਖਿਆ ਜੀ ਅਸੀਂ ਰੋਜ਼ ਵੇਚਦੇ ਹਾਂ, ਅਸੀਂ ਤੇ ਹੁਣ ਵੀ ਘਰ ਚਲੇ ਜਾਏ। ਖੋਲਿਆ ਕਿੱਥੋਂ ਤੁਰੇ ਆਏ? ਇਸ ਗੱਲ ਤੋਂ ਸਿੱਟਾ ਇਹ ਨਿਕਲਦਾ ਭਈ ਉਸ ਵੇਲੇ ਜਦ ਮੁਸਲਮਾਨ ਸਿੱਖਾਂ ਨੂੰ ਮਾਰ ਰਹੇ ਸੀ, ਸਿੱਖ ਮੁਸਲਮਾਨਾਂ ਨੂੰ ਮਾਰ ਰਹੇ ਸੀ, ਤਾਂ ਜਿਹੜੇ ਚੰਗੇ ਲੋਕ ਸੀ ਉਹ ਇੱਧਰ ਵੀ ਸੀ ਤਾਂ ਉੱਧਰ ਵੀ ਸੀ। ਉਹ ਸਿੱਖ ਸੀ ਦੋਜੀ, ਉਹ ਫੇਰ ਵੀ ਬੱਚਿਆਂ ਨੂੰ ਦੁੱਧ ਦੇ ਕੇ ਗਿਆ। ਇਹ ਜੀ ਕੁਝ ਮੁਸਲਮਾਨ ਵੀ ਬਹੁਤ ਚੰਗੇ ਸੀਗੇ, ਉਹ ਵੀ ਸੇਵਾ ਕਰਦੇ ਸੀ ਸਿੱਖ ਵੀਰਾਂ ਦੀ। ਇਹ ਆ ਦੁੱਖ ਦੀ ਕਹਾਣੀ, ਦੁੱਖ ਦੀ ਪੀੜਤਾ ਅਸੀਂ ਜਿਹੜੀ ਬਾਬਾ ਜੀ ਦੇ ਨਾਲ ਤੁਹਾਨੂੰ ਸਾਂਝੀ ਕੀਤੀ, ਤੁਹਾਡੇ ਤੱਕ ਪਹੁੰਚਾਈ ਹੈ। ਜਿਉਂਦੇ ਵਾਸਤੇ ਰਹੋ ਸਾਰੇ ਜੀ। ਤੁਸੀਂ ਉੱਥੇ ਮਤਲਬ ਜਿੱਥੇ ਬੰਦਾ ਰਹਿੰਦਾ ਹੁੰਦਾ ਉਸ ਜਗ੍ਹਾ ਨਾਲ ਪਿਆਰ ਹੁੰਦਾ, ਉਸ ਘਰ ਨਾਲ ਪਿਆਰ ਹੁੰਦਾ, ਉੱਥੇ ਮਾਲ ਪਸ਼ੂ ਜਿਹੜਾ ਰੱਖਿਆ ਹੁੰਦਾ ਉਹਦੇ ਨਾਲ ਵੀ ਪਿਆਰ ਹੁੰਦਾ? ਉਹਨਾਂ ਮਾਲ ਪਸ਼ੂ ਨਾਲ ਮੈਂ ਬਹੁਤ ਪਿਆਰ ਕਰਦਾ ਸਾਂ, ਬੇਬਹਾ। ਅੱਛਾ। ਉਹ ਤੇ ਜਿੱਥੇ ਮੈਂ ਤੁਰਨਾ ਮੇਰੇ ਮਗਰ ਤੁਰਦੇ ਸੀ ਜਾਨਵਰ। ਅੱਛਾ। ਉਹ ਕੱਟੀ ਸੀ ਸਾਲਕ ਦੀ। ਅੱਛਾ। ਉਹ ਪਤਾ ਨਹੀਂ ਕਿੱਦਾਂ ਤੁਰ ਤਰ ਕੇ ਤੇ ਅਸੀਂ ਜਿਸ ਵੇਲੇ ਜੰਡਿਆਲੇ ਸ਼ਹਿਰ 'ਚ ਵੜੇ ਆ ਨਾ, ਤੇ ਸਾਡੇ ਬੰਦੇ ਜੀ ਬੂਤੇ ਤੋਂ ਬਈ ਤੁਰੀ ਫਿਰੇ, ਮੈਨੂੰ ਸਿਆਣ ਕੇ ਤੇ ਮੇਰੇ ਮਗਰ ਆ ਗਏ। ਮੈਂ ਕਿਹਾ ਤੂੰ ਹੁਣ ਕਿੱਥੇ ਜਾਣਾ? ਤੁਹਾਡੇ ਕਹਿਣ ਦੀ ਗੱਲ ਇਹ ਹੈ ਵੀ ਯਾਨੀ ਜਿਹੜਾ ਮਾਲ ਪਸ਼ੂ ਸੀ ਤੁਹਾਡਾ ਉਹ ਵੀ ਇੰਨਾ ਕਿ ਤੁਸੀਂ ਜੰਡਿਆਲੇ ਆ ਗਏ ਮਰਵਾਨਪੁਰਿਓਂ? ਤੇ ਮਗਰ ਤੁਰਿਆ ਫਿਰੇ। ਉਹ ਤੁਹਾਡੇ ਮਗਰ ਇਹ ਪਿਆਰ ਉਹ ਚੀਜ਼ ਹੈ ਕਿ ਜਾਨਵਰ ਵੀ ਤੁਹਾਡੇ ਮਗਰ ਤੁਹਾਨੂੰ ਪਛਾਣ ਲਿਆ ਉਹਨੇ? ਪਛਾਣ ਲਿਆ ਉਹਨੇ, ਡਿੱਗਦੀ ਫਿਰੇ ਮਗਰ। ਦਰਅਸਲ ਗੱਲ ਸੀ ਵੀ ਆਪਣਾ ਨਾ ਸਾਡੇ ਉਹ ਬੰਦੇ ਜਿਹੜੇ ਸੀ ਉਹ ਖਾ ਪੀ ਲੈਂਦੇ ਸੀ ਕਿਸੇ ਵੇਲੇ ਥੋੜ੍ਹਾ ਬਹੁਤਾ, ਕੋਈ ਚੀਜ਼ ਹਲਾਲ ਕਰਕੇ ਗੋਸ਼ਤ ਖਾ ਲੈਣਾ। ਤੇ ਇੱਕ ਹੀ ਵਾਕਿਆ ਆਇਆ ਸੀ ਸਾਡਾ ਇਹ ਵੀ ਉਹ ਬੰਦੇ ਸਾਡੇ ਲਾਗੇ ਵਡਾਲੀ ਸੀ, ਉਹ ਗੋਸ਼ਤ ਕਰਕੇ ਤੇ ਲਿਆਉਣ ਲੱਗੇ ਤੇ ਚੂੜੇ ਨੇ ਮੰਗਿਆ, ਉਹਨਾਂ ਦਿੱਤਾ ਨਾ। ਅੱਛਾ। ਜਿਸ ਵੇਲੇ ਨਾ ਦਿੱਤਾ ਤੇ ਉਹ ਚੂੜੇ ਨੇ ਆ ਕੇ ਤੇ ਸਿੱਖਾਂ ਨੂੰ ਦੱਸ ਦਿੱਤਾ ਵੀ ਗੋਸ਼ਤ ਆ ਰਿਹਾ ਹੈ। ਅੱਛਾ। ਉਹ ਹੁਣ ਤੁਸੀਂ ਅੰਗਰੇਜ਼ ਦਾ ਫੈਸਲਾ ਵੇਖੋ। ਉਹ ਰਾਹ 'ਚ ਬਹਿ ਗਏ, ਉਹ ਪੰਡਾਂ ਚੁੱਕੀ, ਹੁਣ 3 ਪੰਡਾਂ ਗੋਸ਼ਤ ਦੀਆਂ ਸੀ। ਉਹ ਜਿਹੜੇ ਬੈਠੇ ਨੂੰ ਲਲਕੇ ਮਾਰੀ, ਉਹ 3 ਪੰਡਾਂ ਸੁੱਟ ਕੇ ਭੱਜ ਗਏ।
ਉਹਨਾਂ ਤਿੰਨੇ ਪੰਡਾਂ ਚੁੱਕ ਕੇ ਲਿਆ ਕੇ ਆਪਣੀ ਡੇੜੀ 'ਚ ਰੱਖ ਲਈਆਂ ਹੂੰ ਸਿੱਖਾਂ ਨੇ। ਹੂੰ ਤੇ ਥਾਣੇਦਾਰ ਸਾਥ ਲਿਆ ਤੇ ਕੂ ਬੂਕ ਤੇ ਬਰਛੇ ਲੈ ਕੇ ਲਿਆ ਕੇ ਉੱਦਾਂ ਦੇ ਬੂਹਿਆਂ ਅੱਗੇ ਟੰਗੀ ਜਾਣ ਤੇ ਬੜਾ ਇਕੱਠ ਹੋ ਗਿਆ। ਹੂੰ ਤੇ ਸਾਡੇ ਵੀ ਬੰਦੇ ਸਿਰ ਲੱਥੇ ਸੀ। ਜਿੱਦਾਂ ਸਾਡਾ ਪਿੰਡ ਸੀ, ਹਰ ਘਰ 'ਚ ਇੱਕ ਮੁੰਡਾ ਘੁਲਦਾ ਸੀ ਤੇ ਗੱਤਕੇ ਤੇ ਖਿਲਾਰੀ ਸੀ। ਅੱਛਾ, ਗੱਤਕਾ। ਅੱਛਾ, ਅੰਮ੍ਰਿਤਸਰ ਦੇ ਵਿੱਚ ਤੁਹਾਡਾ ਹਰ ਮੁੰਡਾ ਘੁਲਦਾ ਵੀ ਸੀ? ਸਾਡੇ ਪਿੰਡ ਦਾ ਘਰ ਦਾ ਹਰ ਮੁੰਡਾ ਘੁਲਦਾ ਸੀ। ਵਾਹ ਵਾਹ। ਤੇ ਉਹ ਜਨਾਬ ਇੱਧਰੋਂ ਆ ਕੇ ਨਿਜਰਪੁਰੇ ਵਾਲੋਂ ਤੇ ਵਿੱਚੋਂ ਦੀ ਲੰਘਣ ਲੱਗੇ। ਮੋਚੀਆਂ ਆਖਿਆ ਵੀ ਲੜਨਾ ਜਦੋਂ ਇਕੱਠੇ ਹੋ ਲਓ। ਅਸੀਂ ਵੀ ਆਵੇ ਬਰਛੀਆਂ ਟੰਗੀਆਂ, ਤੁਸੀਂ ਬਰਛੇ ਬਾਹਰ ਟੰਗੇ ਸੀ, ਅੰਦਰ ਟੰਗੀਆਂ ਨੇ, ਲੇਕਿਨ ਪਿੰਡ ਦੇ ਵਿੱਚੋਂ ਦੀ ਅਸਾਂ ਲੰਘਣ ਦੇਣਾ। ਉਹ ਇੱਕ ਸਿਆਣਾ ਬੰਦਾ ਸੀ, ਉਹ ਖੜ ਕੇ ਤੇ ਉਹਨੇ ਆਖਿਆ ਇੱਥੇ ਤੋਂ ਆਏ ਤੋਂ ਚਲੋ ਉੱਥੇ ਜਾ ਇਕੱਠੇ ਹੋ। ਉਹ ਜਾ ਕੇ ਉੱਥੇ ਇਕੱਠੇ ਹੋ ਗਏ। ਸਾਡੇ ਜਿਹੜੇ ਮੁਸਲਮਾਨ ਸੀ ਉਹਨਾਂ ਨੂੰ ਫੌਰੀ ਤੌਰ 'ਤੇ ਜਾ ਕੇ ਅੰਮ੍ਰਿਤਸਰ ਆਖਿਆ ਵੀ ਇਕੱਠ ਬੜਾ ਹੋਇਆ, ਪਤਾ ਨਹੀਂ ਜਾਂਦਿਆਂ ਨੂੰ ਕਿੰਨੇ ਕਤਲ ਹੋ ਜਾਣ। ਉਹ ਫਿਰ ਗੱਡੀ ਦੇ ਵਿੱਚ ਨਾ DSP ਆਪ ਸੀ ਤੇ 10 ਸਿਪਾਹੀ ਮੁਸਲਮਾਨ ਤੇ 10 ਸਿੱਖ ਵੱਡੀ ਗੱਡੀ 'ਚ ਲੈ ਕੇ ਆ ਗਿਆ। ਉਹਨੇ ਗੱਡੀ ਘਲਿਆਰਤੀ, ਮੰਜੀ ਡਾਹਤੀ, ਕੁਰਸੀਆਂ ਡਾਹਤੀ, ਬਹਿ ਕੇ ਮੈਂ ਵੀ ਕੋਲ ਖਲੋਤਾ ਸਾਂ। ਬੰਦੇ ਉੱਧਰੋਂ ਹੀ ਸਾਰੇ ਖਲੋਤੇ। ਉਹਨਾਂ ਪੁੱਛਿਆ ਸਿੱਖਾਂ ਨੂੰ ਵੀ ਕੋਈ ਤੁਹਾਡਾ ਇਹ ਤੋਂ ਪਿੱਛੇ ਹੋਰ ਵੀ ਕੋਈ ਲੜਾਈ ਮੁਤਾਲਬਾ ਹੋਇਆ ਕਦੇ? ਕਹਿੰਦੇ ਜੀ ਨਹੀਂ, ਅੱਜ ਤੱਕ ਨਹੀਂ ਹੋਇਆ। ਉਹ ਇਹਨਾਂ ਅੱਗੇ ਵੀ ਕਦੇ ਗੋਸ਼ਤ ਕੀਤਾ ਜੀ? ਨਹੀਂ ਕੀਤਾ। ਫਿਰ ਹੁਣ ਕੀ ਖਿਆਲ ਤੁਹਾਡਾ, ਰਾਜੀਨਾਮਾ ਕਰ ਲਈਏ? ਨਹੀਂ ਜੀ, ਅਸਾਂ ਨਹੀਂ ਕਰਨਾ। ਉਹਨੇ ਆਖਿਆ ਅੱਛਾ ਚਲੋ ਨਾ ਕਰੋ। ਮੁਸਲਮਾਨਾਂ ਦੇ ਸਾਡੇ ਜਿਹੜੇ ਬੰਦੇ ਸੀ ਸਰ ਕਰਦੇ, ਉਹਨਾਂ ਨੂੰ ਪੁੱਛਿਆ, ਉਹਨਾਂ ਨੂੰ ਆਖਿਆ ਜੀ ਨਾ ਅਸੀਂ ਅੱਗੇ ਲੜੇ ਹਾਂ, ਨਾ ਸਾਡਾ ਜੇਨ ਹੁਣ ਲੜਨ ਦਾ। ਇਹਨਾਂ ਵੇਖ ਲਓ ਕਿੰਨਾ ਇਕੱਠ ਕੀਤਾ ਤੇ ਬਰਛੇ ਦਿਖਦੇ ਆ। ਤੇ ਅਸੀਂ ਇਸ ਪਾਸੇ ਹੁੰਦੇ ਤੇ ਹੁਣ ਤੱਕ ਇਕੱਠੇ ਕਰ ਦੇਣੇ। ਆਉਂਦੇ ਇੱਕ ਆਉਂਦਾ, ਦੋ ਆਉਂਦਾ। ਅਸੀਂ ਤੇ ਸਾਰੇ ਟੈਟ ਬੈਠੇ ਸਾਂ ਆਪਣੇ ਘਰ 'ਚ। ਅਸੀਂ ਇੱਕ ਬੰਦਾ ਆਉਂਦਾ, ਅਸੀਂ ਮਾਰੀ ਜਾਣੇ। ਲੇਕਿਨ ਅਸੀਂ ਇਸ ਸਾਡਾ ਜੇਨ ਨਹੀਂ। ਅਸਾਂ ਗੱਲ ਆ ਵੀ ਲੜਨਾ ਨਹੀਂ, ਸੁਲ੍ਹਾ ਕਰਨੀ ਜੀ। ਅਸੀਂ ਬਿਲਕੁਲ ਸੁਲ੍ਹਾ ਕਰਨੀ ਹੈ। ਉਹਨਾਂ ਨੂੰ ਆਖਿਆ ਕਿਉਂ? ਵੀ ਸੁਣਿਆ ਹੁਣ ਵੇਖ ਲਓ। ਉਹਨਾਂ ਕੋਈ ਗੱਲ ਨਹੀਂ ਕੀਤੀ, ਕਹਿੰਦੇ ਸੁਲ੍ਹਾ ਕਰਨੀ। ਅਸੀਂ ਇੱਥੇ ਵਸਣਾ ਵਾ, ਜਿੱਥੇ ਵਸਣਾ ਹੋਵੇ ਉੱਥੇ ਮੁਖਾਲਫਤ ਨਹੀਂ ਹੋਣੀ ਚਾਹੀਦੀ। ਅਸੀਂ ਜੇ ਕੀਤਾ ਵੀ ਕਿਸੇ ਸਾਡੇ ਬੰਦੇ ਤਾਂ ਅਸੀਂ ਮਾਜਰਤ ਕਰਦੇ ਹਾਂ। ਅੱਛਾ, ਇਹ ਦੱਸੋ ਕਿ ਲਾਹੌਰ ਆਏ ਜਦੋਂ ਤੁਸੀਂ, ਹਾਂਜੀ, ਲਾਹੌਰ ਆ ਕੇ ਤੁਹਾਨੂੰ ਜਦੋਂ ਪੱਕ ਹੋ ਗਿਆ ਕਿ ਹੁਣ ਪਾਕਿਸਤਾਨ ਬਣ ਗਿਆ, ਬਹੁਤ ਸਾਰੇ ਲੋਕਾਂ ਨੂੰ ਤਾਂ ਇਹੀ ਨਹੀਂ ਸੀ ਪਤਾ ਕਿ ਪਾਕਿਸਤਾਨ ਵਾਪਸ ਚੱਲ ਜਾਣਾ ਕਿ ਆ ਜਾਣਾ। ਪਹਿਲਾਂ ਇੱਦਾਂ ਹੀ ਸਿੱਧਾ ਜਿਹੜਾ 10 ਦਿਨ ਮਹੀਨਾ ਪੂਰਾ ਉੱਥੇ ਰਹੇ ਕੰਪ ਵਿੱਚ, ਉਹ ਇਹ ਸੀ ਵੀ ਖੋਲਿਆ ਜੇ ਵੀ ਘਰ ਚਲੇ ਜਾਣਾ। ਫਿਰ ਜਦੋਂ ਲਾਹੌਰ ਆਏ ਫਿਰ ਪੱਕ ਹੋ ਗਿਆ। ਲਾਹੌਰ ਆਏ, ਪੱਕ ਹੋ ਗਏ, ਕਰਾ ਰਹੇ। ਫਿਰ ਲਾਹੌਰ ਅਸੀਂ ਗੱਡੀ ਚੜ੍ਹ ਕੇ ਮਲਤਾਨ ਗਏ ਪਹਿਲਾਂ। ਉੱਥੋਂ ਫਿਰ ਇੱਥੇ ਜਿੱਥੇ ਆਏ ਇਹ ਬੰਦੇ ਵਾਕਫ ਸੀ 34 'ਚ ਵਿੱਚ, ਤੇ ਉੱਥੇ ਆ ਕੇ ਫਿਰ ਕੰਮ ਕੀਤਾ। 50-60 ਸਾਲ ਉੱਥੇ ਰਹੇ। ਬੱਚੇ ਵੱਡੇ ਹੋ ਗਏ ਤੇ ਸ਼ਹਿਰ 'ਚ ਆਏ। ਸ਼ਹਿਰ 'ਚ ਆਏ ਨੂੰ 30 ਸਾਲ ਹੋ ਗਏ। ਇਹ ਸੀ ਇਹ ਵੰਡ ਦੀ ਕਹਾਣੀ ਬਾਬਾ ਜੀ ਮਰਵਾਨਪੁਰੇ ਤੋਂ ਲੈਲਪੁਰੇ ਤੱਕ। ਜਿਉਂਦੇ ਵਾਸਤੇ ਰਹੋ।